ਖਾ ਲੋ ਪੱਠੇ ਖਾ ਲੋ। ਇਹਨਾਂ ਨੇ ਗੱਲਾਂ ਕਰਦਾ ਰਹਿਣਾ। ਲਾਲਾ ਕੀ ਹੋ ਗਿਆ ਤੈਨੂੰ? ਓਏ ਹੁਣ ਓਏ ਭਰਾਵਾ ਤੂੰ ਤੇ ਘਰ ਨਹੀਂ ਹੁੰਦਾ, ਹੁਣ ਕਿਹਦੇ ਨਾਲ ਕਰਾਂ? ਡੇਰੇ ਤੇ ਫੇਰ ਇਹਨਾਂ ਨੇ ਮਗਜਮਾਰੀ ਕਰਨੀ ਪੈਂਦੀ ਮੈਨੂੰ। ਹੋਰ ਗੱਲਾਂ ਦੀਆਂ ਗੱਲਾਂ। ਜਾਨਵਰ ਆਪਣੇ ਸੋਹਣੇ ਚੌਕਸ ਹੋਏ ਆ। ਲੈ ਚੌਕਸ ਹੋਣਾ ਹੀ ਨਹੀਂ, ਖਲ ਵੰਡਾ ਤੁੰਨ ਕੇ ਪਾਈਦਾ ਵਾ। ਅਸਲ ਦੁੱਧ ਦੇਣ ਲੱਗਿਆ ਆ ਜਿਹੜੀ ਆ ਨਾ ਗਾਂ ਆਪਣੀ ਹਿੱਲਦੀ ਆ, ਪੂਛ ਪਾਛ ਕੱਢ ਮਾਰਦੀ ਆ ਕਿ ਆ ਇਹਨੂੰ ਵੰਗੇ ਦੇ ਨਾਲ ਨਹੀਂ ਦੀ ਪੂਛ ਵੀ ਬੰਨ ਲਿਆ ਕਰ। ਇਹ ਵੀ ਹਟ ਜਾਊਗੀ, ਤੂੰ ਟੈਨਸ਼ਨ ਨਾ ਲੈ, ਮੇਰਾ ਧਿਆਨ ਪੈ ਲੈਂਦੇ ਯਾਰ ਜ਼ਰਾ। ਧਿਆਨ ਤੇਰਾ ਕਿੱਥੇ ਪੈਣਾ? ਤਾਰਾਂ ਮੈਂ ਕੱਢਣੀਆਂ, ਤੇਰਾ ਧਿਆਨ ਉੱਤੇ ਹੀ ਆ। ਤੂੰ ਸਾਡਾ ਚੌਧਰੀ ਵੀ ਆ, ਸਾਡਾ ਲਾਲਾ ਵੀ ਆ, ਪਰ ਸਮਝ ਨਹੀਂ ਲੱਗਣ ਦੀ ਕਿ ਅਸੀਂ ਕਿਹੜੀ ਟੈਨਸ਼ਨ ਜਿਹੜਾ ਐਡਾ ਮੂੰਹ ਲਮਕਾ ਕੇ ਬੈਠਾ ਯਾਰ ਤੂੰ। ਉਹ ਮੂੰਹ ਕੀ ਲਮਕਾਉਣਾ? ਉਹ ਪਿੰਡ ਦੇ ਵਿੱਚ ਇਮਲੀ ਚੋਰੀਆਂ ਬੜੀਆਂ ਹੋ ਰਹੀਆਂ। ਇਹ ਚੋਰਾਂ ਨੇ ਤੇ ਹੱਥ ਚੁੱਕੀ ਪਿੰਡ ਦੇ ਵਿੱਚ। ਕੋਈ ਨਾ ਕੋਈ ਰਾਤ ਨੂੰ ਲਲਕਾਰ ਵੱਜਣ ਦੀ ਹੁੰਦੀ ਜਾਂ ਕਿਤੇ ਫਾਇਰ ਹੁੰਦਿਆ ਹੁੰਦਾ ਹੈ, ਕੋਈ ਨਾ ਕੋਈ ਪਰੇਸ਼ਾਨ ਹੁੰਦਿਆ ਹੁੰਦਾ। ਇਸ ਗੱਲੋਂ ਮੈਂ ਬੜਾ ਪਰੇਸ਼ਾਨ ਰਹਿਣਾ, ਲੇਕਿਨ ਕਰੀਏ ਕੀ? ਉਹ ਇਹਨਾਂ ਦਾ ਪਤਾ ਨਹੀਂ, ਆਉਂਦੇ ਬਹੁਤ ਬੁਰੇ ਟਾਈਮ ਆ ਬਈ। ਐ ਘੂਕ ਦੀਆਂ ਨੀਂਦਾਂ ਹੁੰਦੀਆਂ 2:30 ਪੌਣੇ 3, ਉਦੋਂ ਹੱਲਾ ਬੋਲਦੇ ਜਾ ਕੇ ਪਿੰਡਾਂ ਤੇ। ਦਿਲ ਤੇ ਕਰਦਾ ਕਿਸੇ ਵੇਲੇ ਸਾਰੀ ਰਾਤ ਜਾ ਕੇ ਪਹਿਰਾ ਦੇ ਕੇ ਨਾ ਨੱਪਾਂ ਇਹਨਾਂ ਨੂੰ, ਤੇ ਇਹਨਾਂ ਨੂੰ ਦੱਸਾਂ ਕਿ ਜਿਨ੍ਹਾਂ ਦੇ ਕੋਲੋਂ ਤੁਸੀਂ ਚੋਰੀਆਂ ਕਰ ਲੈਂਦੇ ਜੇ ਉਹ ਕਿੰਨੇ ਕੁ ਮਜਬੂਰ ਹੁੰਦੇ ਵਿਚਾਰੇ। ਉਹ ਨਾ ਕਿਸੇ ਦਾ ਨਾਂ ਲੈ ਸਕਦੇ ਤੇ ਨਾ ਕਿਸੇ ਨੂੰ ਫੜ ਸਕਦੇ, ਕਿਉਂਕਿ ਚੋਰ ਤੇ ਆਉਂਦਾ ਹੀ ਸੁੱਤਿਆ ਹੋਇਆ। ਲੇਕਿਨ ਜਿੱਦਣ ਕਿਤੇ ਚੜ ਗਿਆ ਨਾ ਸਾਡੇ ਤੱਕਿਆਂ, ਇਹ ਲੱਤਾਂ ਤੋੜ ਦੇਣੀਆਂ ਇਹਨਾਂ ਦੀਆਂ ਚੋਰਾਂ ਦੀਆਂ। ਦੂਰੋਂ ਹੀ ਫਾਇਰ ਕਰਨਾ ਇਹਨਾਂ ਦੀ। ਉਹ ਲਾਲਾ ਤੂੰ ਕਿੰਨੀ ਪਰੇਸ਼ਾਨੀ ਲੈਣ ਡਿਆ ਇਹਨਾਂ ਦੀ। ਉਹ ਯਾਰ ਚੋਰਾਂ ਦੀ ਵੀ ਕੋਈ ਮਜਬੂਰੀ ਹੋ ਸਕਦੀ ਆ। ਉਹ ਕਿਹੜਾ ਵੀ ਸੁੱਖ ਨਾਲ ਚੋਰੀ ਕਰਨ ਡਏ ਆ। ਮਹਿੰਗਾਈ ਦੇਖਣਾ ਕਿੱਥੇ ਪਹੁੰਚ ਗਈ ਆ। ਲੋਕਾਂ ਨੂੰ ਤਾਂ ਬਿੱਲ ਨੇ, ਗੈਸ ਨੇ, ਇਹਨਾਂ ਚੀਜ਼ਾਂ ਨੇ ਮਾਰਿਆ ਵਾ। ਇਹ ਚੋਰ ਹਾਲਾਤਾਂ ਦੀ ਵਜ੍ਹਾ ਤੋਂ ਬਣਦੇ ਆ। ਕੋਈ ਜ਼ਰੂਰੀ ਨਹੀਂ ਹੈਗਾ ਕਿ ਚੋਰ ਯਾਰ ਇੱਕਦਮ ਖੁਸ਼ੀ ਨਾਲ ਚੋਰ ਬਣ ਜਾਏ। ਮਜਬੂਰੀਆਂ ਲੈ ਪੈਂਦੀਆਂ ਵਾ ਚੋਰਾਂ ਦੀਆਂ ਮਜਬੂਰੀਆਂ। ਉਹ ਚੋਰੀ ਵੀ ਤਾਂ ਜਾ ਕੇ ਕਰਦੇ, ਚੋਰੀ ਕਿਹੜਾ ਘਰ ਆ ਜਾਂਦੀ ਚੱਲ ਕੇ ਕਿ ਮੈਨੂੰ ਚੁੱਕ ਲੈ ਜਾਂ ਮੈਨੂੰ ਫੜ ਲਾ ਹੈ। ਉਹ ਜਾ ਕੇ ਚੋਰੀ ਕਰਦੇ ਆ ਨਾ, ਉਹ ਇਹੀ 4 ਕਦਮ ਜਿਹੜੇ ਬੁਰਾਈ ਵੱਲ ਨੂੰ ਲੈ ਕੇ ਜਾਂਦੇ ਆ ਉਹੀ ਅਛਾਈ ਵੱਲ ਨੂੰ ਲੈ ਕੇ ਜਾਣ। ਉਹ ਕੰਮ ਤੇ ਮਰਨ ਕਿਤੇ। ਉਹ ਜਿਹਨੇ ਕੰਮ ਨਹੀਂ ਕਰਨਾ ਉਹਨੇ ਚੋਰੀਆਂ ਦਾ ਹੀ ਸੋਚਣਾ ਹੁੰਦਾ। ਕਿਤੇ ਸਲਾਹ ਦੇਣ ਨੂੰ ਛੋਟਾ ਹੀ ਹੁੰਦਾ ਵਾ। ਆ ਤੇਰੀ ਗੱਲ ਵੀ ਛੋਟੀ, ਤੇਰੀ ਸੋਚ ਵੀ ਛੋਟੀ। ਉਹ ਲਾਲਾ ਤੂੰ ਚੋਰਾਂ ਨੂੰ ਕਾਹਤੋਂ ਬੁਰਾ ਭਲਾ ਕਹੀ ਜਾਂਦਾ ਵਾ ਯਾਰ। ਉਹ ਕਿਹੜਾ ਸ਼ੌਕ ਨਾਲ ਚੋਰੀ ਕਰਦੇ ਆ, ਮਜਬੂਰੀ ਨਾਲ ਚੋਰੀ ਕਰਦੇ ਹੋਣਗੇ ਵਿਚਾਰੇ। ਆ ਤੂੰ ਦੇਖ ਨਾ ਮਹਿੰਗਾਈ ਕਿੱਥੇ ਦੀ ਕਿੱਥੇ ਪਹੁੰਚ ਗਈ ਆ। ਇੱਥੋਂ ਦੇਖ ਤੇ ਐ ਟੋਪੀ ਲੱਥ ਜਾਂਦੀ ਸਿਰ ਦੀ ਮਹਿੰਗਾਈ ਨਾਲ। ਲੋਕਾਂ ਨੂੰ ਬਿੱਲਾਂ ਨੇ, ਗੈਸ ਦੇ ਬਿੱਲਾਂ ਨੇ, ਬਿਜਲੀ ਦੇ ਬਿੱਲਾਂ ਨੇ, ਪਾਣੀ ਦੇ ਬਿੱਲਾਂ ਨੇ ਮਾਰਿਆ ਵਾ। ਉਹ ਵਿਚਾਰੇ ਚੋਰੀ ਨਾ ਕਰਨ ਤੇ ਹੋਰ ਕੀ ਕਰਨ? ਇਹ ਕਿਹੜੀ ਗੱਲ ਹੋ ਗਈ ਵੀ ਚੋਰੀ ਵਾਲੀ? ਬੇੜਾ ਗਰਕ ਹੋ ਜਾ। ਪੁੱਠੀ ਸੋਚ ਸੋਚਣੀ, ਸਿੱਧੀ ਨਹੀਂ। ਓਏ ਆ ਵੇਖ ਤੇ ਸਹੀ, ਉੱਤੋਂ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਹੈ। ਆ ਖੁਸਰਿਆਂ ਦੇ ਉੱਤੋਂ 5-5 ਹਜ਼ਾਰ ਵਾਲੇ, 1000 ਵਾਲੇ, 500 ਵਾਲੇ, 10 ਵਾਲੇ ਖਲਾਰਾ ਪਾਇਆ ਹੁੰਦਾ ਇਹਨਾਂ ਨੇ। ਏਦਾਂ ਨੋਟ ਡਿੱਗਦੇ ਖੁਸਰੇ ਤੋਂ। ਆ ਜਿੱਦਾਂ ਜਾਮਨ ਨੂੰ ਰੋੜੇ ਮਾਰਿਆ, ਜਾਮ ਨੂੰ ਡਿੱਗਦੇ ਥੱਲੇ ਹੈ। ਓਏ ਇਹੀ ਕਿਸੇ ਗਰੀਬ ਨੂੰ ਦੇ ਦੇਣ, ਉਹ ਕੋਈ ਹਫਤੇ ਦਾ ਰਾਸ਼ਨ ਪਾਣੀ ਸਟਾ ਲਵੇ, ਉੱਥੇ ਬਰਬਾਦੀ ਲਾ ਦੇਣੀ ਆ। ਨੇਕੀ ਦਾ ਕੰਮ ਕੋਈ ਨਹੀਂ ਕਰਨਾ। ਚੋਰਾਂ ਨੂੰ ਕੁਛ ਨਾ ਕਹੋ। ਲਾਲਾ ਤੂੰ ਖੁਸਰਿਆਂ ਨੂੰ ਵੀ ਬੁਰਾ ਭਲਾ ਕਹੀ ਜਾਣ ਡਿਆ ਵਾ। ਤੇਰੀਆਂ ਤਾਂ ਅੱਜ ਕੱਲ੍ਹ ਮੌਜਾਂ ਲੱਗੀਆਂ। ਕੀ ਬਕਵਾਸ ਕਰ ਰਿਹਾ? ਮੈਂ ਕਿੰਨੀ ਵਾਰੀ ਆਖਿਆ ਮੇਰੇ ਨਾਲ ਮਜ਼ਾਕ ਨਾ ਕਰਿਆ ਕਰ। ਉਹ ਮੈਂ ਜੱਟ ਜ਼ਿਮੀਂਦਾਰ ਬੰਦਾ ਵਾਂ ਹੈ, ਪੈਸੇ ਧੇਲੇ ਵਾਲਾ ਵਾਂ, ਜ਼ਮੀਨ ਜਾਇਦਾਦ ਵਾਲਾ। ਉਹ ਮੇਰੇ ਕੋਲ ਕਿਸ ਚੀਜ਼ ਦੀ ਕਮੀ ਆ? ਇਹ ਮੈਨੂੰ ਚੋਰੀ ਚਕਾਰੀ ਦਾ ਕਿਸੇ ਕਮੀਨੇ ਬੰਦੇ ਦਾ ਕੰਮ ਲੱਗਦਾ, ਕਮੀਨੇ ਦਾ। ਕਿਉਂਕਿ ਨਸਲੀ ਬੰਦਾ ਇਦਾਂ ਦੀ ਹਰਕਤ ਹੀ ਨਹੀਂ ਕਰਦਾ ਕਿਸੇ ਨੂੰ ਦੁੱਖ ਦੇਣ ਵਾਲੀ। ਓਏ ਐਵੇਂ ਨਹੀਂ ਕਿਸੇ ਨੂੰ ਬੁਰਾ ਭਲਾ ਕਹੀਦਾ ਹੁੰਦਾ, ਨਾ ਕਿਸੇ ਨੂੰ ਇੰਨੀਆਂ ਗਾਲਾਂ ਮੰਦਾ ਬੋਲੀਦਾ ਹੁੰਦਾ। ਕਾਹਤੋਂ ਆਪਣੀ ਜ਼ੁਬਾਨ ਪਲੀਤ ਕਰਨ ਡਿਆ ਤੂੰ? ਓਏ ਇੱਕ ਵਾਰੀ ਪਤਾ ਲੱਗ ਜੇ ਮੈਨੂੰ ਆ ਚੋਰੀਆਂ ਕਰਦਾ ਕੌਣ ਆ। ਓਏ ਉਹਨੂੰ ਮੈਂ ਥਾਣੇ ਫੜਾ ਕੇ ਨਾ ਕੋਲ ਬਹਿ ਕੇ ਹੱਥੀ ਛਿੱਤਰ ਮਰਵਾਉਂਗਾ ਉਹਨੂੰ, ਬਲਕਿ ਮਰਵਾਉਂਗੀ ਉਹਨੂੰ, ਆਪ ਮਾਰਾਂਗਾ ਮੈਂ ਉਸ ਬਗੈਰਤ ਦੇ ਬੱਚੇ ਨੂੰ। ਉਹ ਤੂੰ ਸਾਡੇ ਲਾਲਾ ਵਾ, ਪਿੰਡ ਦਾ ਚੌਧਰੀ ਆ। ਕਾਹਤੋਂ ਕਿਸੇ ਚੋਰ ਨੂੰ ਫੜਵਾ ਕੇ ਜਾਂ ਮਾਰ ਪਵਾ ਕੇ ਕਿਸੇ ਨਾਲ ਦੁਸ਼ਮਣੀ ਲੈਣੀ ਆ? ਦੁਸ਼ਮਣੀ? ਓਏ ਇਹ ਕਿਸੇ ਦੇ ਮਗਰ ਪੈ ਜਾਣ ਨਾ, ਫਿਰ ਉਹਦੀਆਂ ਲੱਤਾਂ 'ਚ ਫੈਰ ਮਾਰਦੇ ਹੁੰਦੇ ਆ, ਛੱਡਦੇ ਨਹੀਂ ਹੁੰਦੇ ਉਹਨੂੰ। ਓਏ ਚੋਰ ਚੋਰ ਹੀ ਹੁੰਦਾ ਵਾ, ਇਹਦਾ ਕੋਈ ਟਿਕਾਣਾ ਨਹੀਂ ਹੁੰਦਾ। ਤੇ ਚੋਰ ਦੇ ਕੋਈ ਪੈਰ ਨਹੀਂ ਹੁੰਦੇ। ਇੱਕ ਫੈਰ ਹੋਵੇ ਤੇ ਪਿੰਡੋਂ ਬਾਹਰ ਹੁੰਦੇ ਨੇ। ਉਹ ਭਾਈ ਨਹੀਂ ਦੁਸ਼ਮਣੀ ਲਈਦੀ ਹੁੰਦੀ ਇਹਨਾਂ ਨਾਲ। ਤੂੰ ਕਿੱਧਰ ਚੱਲਾ? ਮੈਂ ਕੱਟੀ ਬੰਨਿਆ ਵਾ। ਕੱਟੀ ਬੰਨਿਆ ਵਾ? ਵਿਹਲਿਆਂ ਰਹਿ ਇਹਦਾ ਵੀ ਦਿਮਾਗ ਖਰਾਬ ਹੋ ਗਿਆ। ਬੁਰੇ ਬੰਦੇ ਦੀ ਤਾਰੀਫ ਕਰ ਰਿਹਾ ਮੇਰੇ ਅੱਗੇ ਬਹਿ ਕੇ। ਲਾਂਤੀ ਨਾ ਹੋਵੇ ਤਾਂ। ਕਮੇਟੀ ਪਾਈ ਸੀਗੀ, ਸਾਲ ਬਾਅਦ ਕਮੇਟੀ ਨਿਕਲੀ ਤੇ ਮੈਂ ਗਿਆ ਸੀ ਚਲੋ ਬੱਕਰੀ ਲਵਾਂਗੇ। ਬੱਕਰੀ ਲੈ ਲਈ, 6 ਮਹੀਨੇ ਸਾਂਭੀ ਆ, ਹਜੇ ਜਾਂਦੀ ਲੱਗੀ। ਕੀ ਫਾਇਦਾ ਹੋਇਆ ਲੈਣ ਦਾ ਯਾਰ? ਵਸਾਇਆ ਤਾਂ ਨਹੀਂ ਹੋ ਗਿਆ ਤੈਨੂੰ? ਆਪਣੇ ਆਪ ਨਾਲ ਗੱਲਾਂ ਕਰੀ ਜਾਣ ਡਿਆ। ਉਹ ਮੈਂ ਸਾਰਾ ਘਰ ਦੇਖਦਾ ਆਇਆ ਵਾਂ, ਤੂੰ ਹੈ ਹੀ ਨਹੀਂ। ਇੱਥੇ ਬੈਠਾ। ਉਹ ਤਬੀਅਤ ਸੇ ਠੀਕ ਆ? ਕੀ ਹਾਲ ਆ? ਕੀ ਹਾਲ ਦੱਸਾਂ ਤੈਨੂੰ ਮੈਂ?
ਦਿਲ ਦਾ ਸੁਣਾ। 6 ਮਹੀਨੇ ਪਹਿਲੇ ਬੱਕਰੀ ਲਈ ਸੀ ਰਾਜਨਪੁਰ ਦੀ ਦੇਸੀ। ਅੱਛਾ। ਪਰਸੋਂ ਚੋਰੀ ਹੋ ਗਈ। ਹਾਂ 3 ਕਿਲੋ ਯਾਰ ਸਵੇਰ ਦੁੱਧ ਦਿੰਦੀ ਸੀ, ਹਾਂ 3 ਕਿਲੋ ਹੀ ਰਾਤ ਨੂੰ ਦਿੰਦੀ ਸੀਗੀ। ਅੱਛਾ। ਪਰਸੋਂ ਯਾਰ ਚੋਰੀ ਹੋ ਗਈ ਆ। ਉਹ 3 ਕਿਲੋ ਸਵੇਰ 3 ਕਿਲੋ ਸ਼ਾਮ। ਬੱਕਰੀ ਸੀ ਕਿ ਤੂੰ ਵੈੜੀ ਲਿਆਂਦੀ ਸੀ ਸਾਹੀਵਾਲ ਦੀ? ਇੰਨਾ ਦੁੱਧ ਮੇਰਾ ਖਿਆਲ ਆ 12-13 ਲੀਟਰ ਤੇ ਤੇਰੇ ਹੀ ਬਣ ਜਾਂਦੇ ਹੁਣੇ ਘਰ 'ਚ। ਉਹ ਨਹੀਂ ਯਾਰ, ਇੰਨਾ ਦੁੱਧ ਪੀ ਕੇ ਵੀ ਨਹੀਂ ਤਾਂ ਹੋਇਆ ਤੂੰ? ਮੈਂ ਯਾਰ 3 ਕਿਲੋ ਦੁੱਧ ਜਿਹੜਾ ਸ਼ਾਮ ਦਾ ਨਾ ਉਹ ਵੇਚ ਦਿੰਦਾ ਹੁੰਦਾ ਸੀ, ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਯਾਰ। ਯਾਰ ਤੇਰੇ ਘਰ ਦਾ ਕਿੰਨਾ ਕੁ ਖਰਚਾ ਵਾ ਇੰਨਾ? ਜਾਂ ਤੂੰ ਹੈਗਾ ਵਾ ਨਿੱਕੀ ਜੀ ਮਾਚਸ ਲੱਗਦੀ ਆ, 2 ਟਿੱਕੀਆਂ ਬਣਦੀਆਂ ਵਾ, ਇੱਕ ਆਲੂ 'ਚ ਤੇਰਾ ਸਾਲਣ ਬਣ ਜਾਂਦਾ ਵਾ, ਟੋਟਲ ਤੇਰਾ ਸ਼ਾਮ ਦਾ ਖਾਣਾ ਜਿਹੜਾ ਵਾ 75 ਰੁਪਏ 'ਚ ਬਣਦਾ। ਤੂੰ ਵੀ ਪਰੇਸ਼ਾਨ? ਬਸ ਹੋਣਾ ਹੀ ਆ ਪਰੇਸ਼ਾਨ ਯਾਰ। ਉਹੀ ਇੱਕ ਸੀਗਾ ਮੇਰਾ ਗੁਜ਼ਾਰਾ ਹੋਣ ਡਿਆ। ਉਹਨੇ ਬੇੜਾ ਗਰਕ ਹੋਵੇ ਉਸ ਚੋਰ ਦਾ ਯਾਰ, ਉਹਦਾ ਕੱਖ ਨਾ ਰਵੇ ਯਾਰ। ਓਏ ਨਹੀਂ, ਕਿਸੇ ਨੂੰ ਇਦਾਂ ਕਹੀਦਾ ਹੁੰਦਾ। ਪਤਾ ਕਿੱਡੀ ਵੱਡੀ ਬਦਦੁਆ ਹੁੰਦੀ ਇਹ। ਕੀ ਪਤਾ ਅਗਲੇ ਨੂੰ ਕੀ ਮਜਬੂਰੀ ਸੀ ਕੀ ਨਹੀਂ। ਮੈਂ ਤਾਂ ਯਾਰ ਝੋਲੀਆਂ ਅੱਡ ਕੇ ਉਹਨੂੰ ਬਦਵਾ ਦਿੰਦਾ ਯਾਰ, ਉਸਦਾ ਬੇੜਾ ਗਰਕ ਹੋ ਜਾਵੇ ਯਾਰ। ਝੋਲੀ ਤੇਰੀ ਪੂਰੀ ਹੋਊਗੀ ਤੇ ਬਦਦੁਆ ਨੂੰ ਪੂਰੀ ਪਹੁੰਚੂਗੀ। ਆ ਜਿੰਨੀ ਕੁ ਝੋਲੀ ਤੂੰ ਖੋਲਦਾ ਇੰਨੀ ਕੁ ਝੋਲੀ 'ਚ ਤਾਂ ਸਿਰਫ ਇੰਨੇ ਕੁ ਚੌਲ ਆਉਂਦੇ ਆ। ਕਾਹਤੋਂ ਝੋਲੀਆਂ ਚੁੱਕ ਚੁੱਕ ਚੋਰਾਂ ਨੂੰ ਬਦਦੁਆਵਾਂ ਦੇਈ ਜਾਣ ਡਿਆ ਵਾ? ਉਹ ਇਦਾਂ ਕਿਸੇ ਨੂੰ ਬਦਦੁਆਵਾਂ ਨਹੀਂ ਦੇਦੀਆਂ ਹੁੰਦੀਆਂ। ਤੂੰ ਬਦਵਾਵਾਂ ਦੀ ਗੱਲ ਕਰਦਾ? ਮੇਰੀ 35,000 ਦੀ ਬੱਕਰੀ ਸੀਗੀ, 6 ਕਿਲੋ ਦੁੱਧ ਦਿੰਦੀ ਸੀ। ਮੇਰੇ ਬੱਚੇ ਦੁੱਧ ਤੋਂ ਮਹਿਰੂਮ ਹੋ ਗਏ ਆ। ਮੈਂ ਤਾਂ ਮਸੀਤੇ ਜਾ ਕੇ ਉਹਨੂੰ ਬਦਵਾਵਾਂ ਦਵਾਂਗਾ। ਉਹ ਚੋਰਾ, ਉਹ ਤੂੰ ਤੇਜ਼ ਰਫ਼ਤਾਰ ਬੱਸ ਦੇ ਥੱਲੇ ਆਵੇ, ਉਹ ਤੇਰਾ ਬੇੜਾ ਗਰਕ ਹੋਵੇ। ਓਏ ਨਹੀਂ, ਇਦਾਂ ਬਦਦੁਆਵਾਂ ਦੇ ਦੀਆਂ। ਆਖਰ ਉਹ ਵੀ ਤਾਂ ਕਿਸੇ ਮਾਂ ਦੇ ਪੁੱਤ ਵਾ, ਕਿਸੇ ਭੈਣ ਦੇ ਭਰਾ ਹੋਣਗੇ ਹੀ। ਕੀ ਪਤਾ ਉਹਨੂੰ ਕਿੰਨੀ ਕੁ ਜ਼ਰੂਰਤ ਹੋਊਗੀ ਪੈਸਿਆਂ ਦੀ। ਤੂੰ ਬੜਾ ਸਾਥ ਮੰਨਦਾ ਉਹਨਾਂ ਦਾ। ਗੱਲ ਸਾਸ ਨਹੀਂ, ਗੱਲ ਬਦਦੁਆ ਦੀ ਆ। ਬਦਦੁਆ ਵੀ ਨਹੀਂ ਦੇਈਦੀ ਕਿਸੇ ਨੂੰ, ਆਪੇ ਅੱਲਾ ਜਾਣੇ ਉਹ ਜਾਣ। ਤੂੰ ਐ ਵੀ ਝੋਲੀਆਂ। ਮੈਂ ਨਾ ਤੇਰੇ ਲਾਲੇ ਨੂੰ ਨਾ ਥਾਣੇ ਲੈ ਕੇ ਜਾਣਾ ਤੇ ਉਸ ਚੋਰ ਤੇ ਨਾ ਮੈਂ ਹੁਣ ਪਰਚਾ ਕਰਵਾਉਣਾ। ਮੈਂ ਉਹ ਚੋਰ ਨੂੰ ਤਾਂ ਨਹੀਂ ਛੱਡਣਾ, ਉਹਨੂੰ ਮੈਂ ਮਾਰ ਮਾਰ ਕੇ ਨਾ ਛਿੱਤਰ ਪੁਲਿਸ ਵਾਲੇ ਤੇ ਬੇੜਾ ਗਰਕ ਉਹਦਾ ਕਰਵਾਉਣਾ। ਮੈਂ ਦੇਖੀ ਸਹੀ ਬਣਦਾ ਕੀ ਇੱਥੇ। ਇਹ ਚੰਗਾ ਹਰ ਰੋਜ਼ ਚੋਰੀ ਹੋਣ ਡਈ ਆ ਪਿੰਡ 'ਚ, ਹਰ ਰੋਜ਼ ਚੋਰੀ ਹੋਣ ਡਈ ਆ ਯਾਰ। ਕੋਈ ਸਾਹਸ ਵੀ ਹੋਣਾ ਚਾਹੀਦਾ ਇੰਬਲੀ, ਕੋਈ ਬੰਦਾ ਵੀ ਦੇਖਣਾ ਚਾਹੀਦਾ ਉਸ ਬੰਦੇ ਨੂੰ ਯਾਰ। ਕੋਈ ਮਾੜਾ ਬੰਦਾ ਮਸਕੀਨ ਹੁੰਦਾ ਵਾ ਯਾਰ। ਉਹੀ ਇੱਕ ਬੱਕਰੀ ਸੀਗੀ ਮੇਰੀ ਯਾਰ, ਉਹੀ ਜਲਦੀ ਲੱਗੀ ਯਾਰ। ਨਾ ਰੋ ਏ ਨਾ ਰੋ, ਤੂੰ ਰੋਣਾ ਮੈਂ ਤੇ ਮੇਰਾ ਹਾਸਾ ਨਿਕਲਦਾ ਵਾ। ਮਰੇ ਮੈਂ ਤੇਰੇ ਕੋਲ 10 ਮਿੰਟ ਬਹਿਣ ਆਇਆ ਸੀ ਕਿ ਚੱਲ ਇਹਦੇ ਕੋਲ ਦੁੱਖ ਸੁੱਖ ਕਰਦੇ ਆ, ਮਜ਼ਾ ਲੈਨੇ ਆ। ਤੂੰ ਅੱਗੋਂ ਚੋਰਾਂ ਨੂੰ ਕੁੱਟ ਪਵਾਉਣੀ ਆ, ਪੁਲਿਸ ਕੋ ਫੜਵਾ ਦੇਣਾ, ਮੈਂ ਤੇਰੇ ਲਾਜ ਨੂੰ ਲੈ ਕੇ ਚੱਲ ਜਾਣਾ ਵਾ। ਘੱਟ ਰੋ, ਲੱਗਦਾ ਨਹੀਂ ਚੋਰੀ ਹੋਈ, ਲੱਗਦਾ ਗਵਾਚਾਂ ਵਾ ਮੈਂ ਜਿਆ। ਇਹਨੂੰ ਸਾਥ ਹੀ ਕੋਈ ਨਹੀਂ ਮੇਰਾ ਯਾਰ, ਮੇਰੀ ਚੋਰੀ ਹੋ ਗਈ ਆ। ਇਹਨੂੰ ਸਾਥ ਕਰਨਾ ਚਾਹੀਦਾ ਮੇਰਾ ਯਾਰ। ਮਾੜਾ ਬੰਦਾ ਵਾ ਯਾਰ, ਇਹਦੀ ਚੋਰੀ ਹੋ ਗਈ, ਇਹਦੀ ਇਮਦਾਦ ਕਰਨੀ ਚਾਹੀਦੀ, ਥਾਣਿਆਂ ਦੇ ਨਾਲ ਜਾਣਾ ਚਾਹੀਦਾ। ਇਹ ਉਂਝ ਹੀ ਚੁੱਪ ਕਰਕੇ ਚਲਾ ਗਿਆ ਯਾਰ। ਕੋਈ ਨਹੀਂ, ਇਹਦੇ ਮੈਂ ਭਰਾ ਨੂੰ ਲੈ ਕੇ ਜਾਣਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਮੈਂ ਉਹ ਚੋਰ ਨਹੀਂ ਛੱਡਾਂ, ਮੈਂ ਉਹਦੇ ਛਿੱਤਰ ਪਾਉਣੇ ਹੀ ਪਾਉਣੇ, ਭਾਵੇਂ ਜੋ ਮਰਜ਼ੀ ਹੋ ਜਾਵੇ। ਉਹਨੇ ਜਿਹੜਾ ਕੰਮ ਫੜਿਆ ਵਾ, ਉੱਠ ਡਾਉਣ ਚੱਲ ਘਰ ਤਾਂ ਚੱਲ ਪਹਿਲੇ। ਆਏ ਓਏ, ਆ ਚੌਧਰੀ ਰਫੀਕ ਨੂੰ ਮਿਲਣਾ ਵਾ। ਮੇਰੇ ਨਾਲ ਜਿਹੜੀ ਰਾਤੀ ਜ਼ਿਆਦਤੀ ਹੋ ਗਈ ਹੈ ਨਾ, ਇਹ ਚੋਰ ਮੈਨੂੰ ਹੱਥ ਲਾ ਗਿਆ। ਪੁਲਿਸ ਕੋ ਬਾਅਦ ਚ ਜਾਵਾਂਗਾ, ਪਹਿਲਾਂ ਚੌਧਰੀ ਰਫੀਕ ਨੂੰ ਜਾ ਕੇ ਮੈਂ ਮਿਲਣਾ ਵਾ। ਭਾਤਨਵੀਰ ਕਮਲਾ ਹੋ ਗਿਆ, ਕਿੰਨਾ ਗੱਲਾਂ ਕਰੀ ਜਾਣ ਡਿਆ। ਕੀ ਦੱਸਾਂ ਯਾਰ ਇਮਲੀ, ਕੰਮ ਤੋਂ ਆਇਆ ਰਾਤੀ, ਕੁੰਡਾ ਲਾਇਆ ਤੇ ਲੰਮੇ ਪਿਆ। ਸਾਈਕਲ ਵੀ ਲੈ ਗਿਆ ਚੋਰ, ਸਰਾਣੇ ਥੱਲੋਂ ਪਰਸ ਵੀ ਕੱਢ ਕੇ ਲੈ ਗਿਆ ਤੇ ਮੋਬਾਈਲ ਵੀ ਲੈ ਗਿਆ। ਮੈਂ ਤੇ ਚੱਲਾ ਸੀ ਤੇਰੇ ਲਾਲੇ ਵੱਲ, ਮੈਂ ਕਿਹਾ ਉਹਨੂੰ ਨਾਲ ਲੈ ਕੇ ਪੁਲਿਸ ਕੋ ਜਾਵਾਂ ਤੇ ਰਿਪੋਰਟ ਕਰਾਵਾਂ, ਨਾਲੇ ਉਹਨੂੰ ਛਿੱਤਰ ਪਾਵਾਂ। ਮੈਂ ਤੇ ਰੋਣ ਹੱਕਾ ਹੋ ਗਿਆ, ਮੇਰੀ ਤੇ ਜਮਾ ਕੁੰਜੀ ਸਾਰੀ ਲੈ ਗਿਆ। ਅੱਲਾ ਉਦੋਂ ਗਰਕ ਕਰੇ, ਅੱਲਾ ਉਹਦੀਆਂ ਲੱਤਾਂ ਬਾਹਾਂ ਤੋੜੇ, ਅੱਲਾ ਉਹਨੂੰ ਕਿਸੇ ਟਰੱਕ ਥੱਲੇ ਦੇਵੇ। ਇਮਲੀ ਯਾਰ ਤੇਰੇ ਲਾਲੇ ਦੀ ਗੱਲ ਆ, ਮੇਰੇ ਨਾਲ ਚੱਲ ਤੇ ਤੂੰ ਵੀ ਮੇਰੀ ਹੈਲਪ ਕਰ ਯਾਰ ਕੁਛ। ਤੂੰ ਇਦਾਂ ਕਰ, ਤੂੰ ਚੱਲ ਮੈਂ ਆਉਣਾ, ਲਾਲਾ ਡੇਰੇ ਤੇ ਹੀ ਆ, ਤੂੰ ਚੱਲ ਮੈਂ ਵੀ ਆਉਣਾ। ਆਈ ਯਾਰ ਜ਼ਰਾ ਮੇਰੀ ਹੈਲਪ ਜ਼ਰੂਰ ਕਰੀ। ਕਰੂੰਗਾ ਯਾਰ, ਕਰੂੰਗਾ ਹੈਲਪ ਤੇਰੀ। ਸਾਰਾ ਪਿੰਡ ਚੋਰਾਂ ਮਗਰ ਹੀ ਪਿਆ ਵਾ, ਦੇ ਬਦਦੁਆ ਤੇ ਬਦਦੁਆ, ਦੇ ਬਦਦੁਆ ਤੇ ਬਦਦੁਆ। ਕੌਣ ਆ? ਮੈਂ ਵਾਂ ਇਮਲੀ। ਆ ਜਾ ਵੇ ਲੰਗਾ। ਉਹ ਮੈਂ ਕਿਹਾ ਚੱਲ ਲੁਬਨਾ ਦਾ ਪਤਾ ਹੀ ਕਰਕੇ ਆਈਏ, ਕਿਸ ਹਾਲਤ ਚ ਜੀਣ ਡਈ ਆ, ਕਿੱਦਾਂ ਹੈ। ਵੇ ਹੋ ਜੇ ਨੂੰ ਮੌਤ ਆਵੇ, ਮਰ ਕਿਉਂ ਨਹੀਂ ਜਾਂਦਾ? ਉਹ ਕਿਹਨੂੰ ਕਹੀ ਜਾਨੀ ਆ? ਕੀ ਕਹਿਣ ਡਈ ਆ? ਉਹ ਰੋਈ ਜਾਣ ਡਈ ਆ, ਕਾਹਦਾ ਪਿੱਟ ਸਿਆਪਾ ਪਾਇਆ ਵਾ? ਮੈਂ ਇੰਨਾ ਟਾਈਮ ਕੱਢ ਕੇ ਤੇਰੇ ਕੋਲ ਆਇਆ, ਮੈਂ ਕਿਹਾ ਚੱਲ ਜਾ ਕੇ ਲੁਬਨਾ ਦੇ ਨਾਲ ਕੋਈ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆ, ਤੂੰ ਰੋਣਾ ਹੀ ਨਹੀਂ ਬੰਦ ਕਰਨ ਡਈ। ਉਹ ਤੈਨੂੰ ਆਪਣੀ ਪਾਈ ਹੈ, ਮੈਨੂੰ ਆਪਣੇ ਰੋਣੇ ਪਏ ਨੇ। ਪਿਆਰ ਮੁਹੱਬਤ ਏਡਾ ਤੂੰ ਰਾਂਝੇ ਦੇ ਚਾਚੇ ਦਾ ਮੁੰਡਾ, ਮੈਨੂੰ ਆਪਣੇ ਸਿਆਪੇ ਪਏ ਨੇ, ਤੈਨੂੰ ਆਪਣੀ ਹਰ ਟਾਈਮ ਲੱਗੀ ਰਹਿੰਦੀ।
ਓਹੋ ਐਵੇਂ ਇਹਨਾਂ ਚੀਕ ਝਿਆੜਾ ਪਾਇਆ ਵਾ, ਰੋਈ ਜਾਣ ਨਹੀਂ ਆ। ਮੈਨੂੰ ਵੀ ਤਾਂ ਦੱਸ ਕੋਈ ਗੱਲ, ਕੋਈ ਰਿਸ਼ਤੇਦਾਰਾਂ 'ਚ ਫੌਤ ਹੋ ਗਿਆ? ਮੇਰੀ ਜਵਾਨ ਝੋਟੀ 6 ਲੱਖ ਰੁਪਏ ਦੀ 10-15 ਦਿਨ ਤੱਕ ਸੂਣ ਵਾਲੀ ਸੀ, ਕਿਸੇ ਚੋਰ ਦਾ ਬੇੜਾ ਗਰਕ ਹੋਇਆ, ਚੋਰੀ ਕਰਕੇ ਲੈ ਗਿਆ, ਵੇ ਸਤਿਆਨਾਸ਼ ਹੋਵੇ। ਅੱਛਾ ਜੀ। ਉਹ ਕੀ ਫਾਇਦਾ ਚੋਰਾ ਤੈਨੂੰ, ਕਿਸੇ ਦੀ ਕੱਟੀ ਚੋਰੀ, ਕਿਸੇ ਦਾ ਸਾਈਕਲ ਚੋਰੀ, ਕਿਸੇ ਦਾ ਕੁਛ, ਵਧੀਆ ਬਦਦੁਆਵਾਂ ਲੈਣ ਡਿਆ ਵਾ। ਬੇਵਕੂਫ ਜੈ ਲੁਬਣਾ, ਨਾ ਰੋ ਪਿੱਟ, ਨਾ ਉਹਨੂੰ ਬਦਦੁਆਵਾਂ ਦੇ। ਮੈਂ ਬਥੇਰੀ ਕੀਤੀ ਉਸ ਚੋਰ ਦੇ ਨਾਲ। ਗਾਲਾਂ ਨਾ ਕੱਢਾਂ ਤੇ ਹੋਰ ਕੀ ਕਰਾਂ ਇਬਲੀ, ਵੇ ਚੋਰਾ ਮੇਰੇ ਤੇ ਢਿੱਡੋਂ ਬਦਵਾਵਾਂ ਨਿਕਲਦੀਆਂ ਪਈਆਂ, ਤੇਰਾ ਕਿਤੇ ਬੇੜਾ ਗਰਕ ਹੋਵੇ। ਉਹ ਲੁਬਣਾ, ਨਾ ਰੋਈ ਜਾ। ਆ ਤੇਰੇ ਪਿੱਟ ਸਿਆਪੇ ਦੇ ਨਾਲ ਬਦਦੁਆਵਾਂ ਦੇਣ ਦੇ ਨਾਲ ਝੋਟੀ ਤੇਰੀ ਵਾਪਸ ਆ ਜਾਣੀ ਆ। ਨਾ ਰੋ, ਰੋ ਰੋ ਕੇ ਕਹਤਾ ਤੂੰ ਚੋਈ ਕੁਲਫੀ ਵਰਗਾ ਮੂੰਹ ਕਰ ਲਿਆ। ਸਾਰੀਆਂ ਹਸਰਤਾਂ ਤੇ ਪਾਣੀ ਫੇਰਤਾ ਤੂੰ, ਮੇਰੇ ਦਿਲ ਦੇ ਹਰ ਤਰ੍ਹਾਂ ਦੇ ਅਰਮਾਨ ਮਾਰ ਦਿੱਤੇ ਆ। ਮੈਂ ਕਿਹਾ ਤੇ ਜਾ ਕੇ ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਕਰਾਂਗੇ, ਕੱਢੀ ਜਾ ਗਾਲਾਂ ਤੇ ਦੇਈ ਜਾ ਬਦਦੁਆਵਾਂ ਉਹਨਾਂ ਨੂੰ। ਸਾਡੇ ਪ੍ਰੋਗਰਾਮ ਦਾ ਤਾਂ ਸਤਿਆਨਾਸ਼ ਕਰਤਾ ਨਾ ਤੂੰ। ਕਿੱਦਾਂ ਦੀ ਤਸਮੇ ਦੀ ਗੰਢ ਅੜ ਗਈ ਆ। ਹੈ ਕੀ ਬਿੱਜੂਆ, ਆਇਆ ਕੀ ਸੀ ਤੂੰ ਇੱਥੇ ਲੈਣ? ਮੈਂ ਪਹਿਲੇ ਹੀ ਅੱਕੀ ਸਤੀ, ਮੇਰਾ ਤੂੰ ਦਿਮਾਗ ਖਰਾਬ ਕਰਤਾ। ਤੇਰੇ ਮਾਲਕ ਕੋ ਲਿਆ ਰਹੀ ਸੀ, ਸਾਹ ਚੜਾਤਾ ਮੈਨੂੰ। ਚਾਚਾ ਬਬਲੂ ਸੁੱਤਾ ਪਿਆ ਬੇਹੋਸ਼ ਹੋ ਕੇ, ਖਬਰਾਂ ਹੀ ਕੋਈ ਨਹੀਂ। ਚਾਚਾ, ਉਹ ਚਾਚਾ ਉੱਠ ਜਾ, ਤੇਰੇ ਡੰਗਰ ਚੋਰੀ ਹੋ ਗਈ, ਮੈਂ ਫੜ ਕੇ ਲਿਆਈ ਆ। ਕੀ ਹੋਇਆ? ਉਹ ਤੇਰੇ ਡੰਗਰ ਚੋਰੀ ਹੋ ਗਏ ਸੀ, ਬਾਹਰੋਂ ਮੈਂ ਫੜ ਕੇ ਲਿਆਈ ਆ। ਹੈ ਕਿਨੇ ਕਿਤੇ ਚੋਰੀ? ਕੌਣ ਲੈ ਗਿਆ? ਕਿੱਥੇ ਗਏ? ਓਏ ਡੰਗਰ ਤਾਂ ਕੁੜੀਆਂ ਮੇਰੇ ਪੂਰੇ ਆ। ਪੂਰੇ ਨਹੀਂ ਆ, ਹੁਣ ਮੈਂ ਪੂਰੇ ਕੀਤੇ ਆ। ਉਹ ਕੋਈ ਕੱਟੀ ਖੋਲ ਕੇ ਲੈ ਜਾਈ ਜਾਂਦਾ ਸੀ, ਆ ਵੇਖ। ਮੈਂ ਮੂੰਹ ਹਨੇਰੇ ਉੱਥੇ ਪਿੰਡ ਦੇ ਨੱਕੇ ਤੇ ਖੜੀ ਸੀਗੀ ਕਿ ਅੱਜ ਮੈਂ ਵੇਖਾਂ ਤੇ ਸਹੀ ਪਿੰਡ ਚੋਰੀਆਂ ਕਰਦਾ ਕਿਹੜਾ। ਓ ਵਾਹ ਪੁੱਤਰ, ਬੜੀ ਬਹਾਦਰੀ ਦਿਖਾਈ ਆ। ਉਹ ਜਿਹੜਾ ਕੰਮ ਮਰਦਾਂ ਨੇ ਕਰਨਾ ਸੀ ਤੂੰ ਕੀਤਾ। ਉਹ ਤੇਰੀ ਜੁਰਤ ਤੇ ਬਹਾਦਰੀ ਨੂੰ ਮੈਂ ਸਲਾਮ ਕਰਦਾ। ਇਹ ਕੱਟੀ ਤੇ ਤੂੰ ਲੈ ਆਂਦੀ ਆ ਤੇ ਤੈਨੂੰ ਇਹ ਪਤਾ ਲੱਗਾ ਚੋਰ ਹੈ ਕੌਣ ਸੀ? ਚਾਚਾ ਇਹ ਤੇ ਨਹੀਂ ਪਤਾ ਲੱਗਾ ਕੌਣ ਆ, ਪਰ ਮੈਂ ਵੱਟ ਕੇ ਡਾਂਗਾ ਮਾਰੀਆਂ, ਉਹਦੀ ਲੱਤ ਟੁੱਟ ਗਈ ਸੀ। ਇੱਕ ਵਾਰੀ ਤੁਰਨ ਜੋਗਾ ਨਹੀਂ ਰਿਹਾ ਹੋਣਾ। ਅੱਜ ਮੇਰੇ ਨਾਲ ਕੋਈ ਹੁੰਦਾ ਤੇ ਉਹ ਚੋਰ ਜਾਣਾ ਨਹੀਂ ਸੀ ਇੱਥੋਂ, ਫੇਰ ਵੀ ਤੁਰਨ ਜੋਗਾ ਨਹੀਂ ਰਿਹਾ ਹੋਣਾ। ਓ ਬੱਲੇ ਬੱਲੇ, ਵੀ ਸ਼ੇਰ ਲੱਗੀ ਆ। ਉਹ ਤੇਰੇ ਵਰਗੀ ਦਲੇਰ ਧੀ ਨੂੰ ਦਿਲ ਕਰਦਾ ਵਾ ਓਏ ਆਪਣੀ ਛੋਟੀ ਨੂੰਹ ਬਣਾ ਲਵਾਂ ਭਰਜਾਈ। ਓਏ ਆਪਣੇ ਇਮਲੀ ਭਰਾ ਨਾਲ ਵਿਆਹ ਕਰਕੇ ਤੇਰਾ ਇਸ ਘਰ ਦੇ ਵਿੱਚ ਲੈ ਆਵਾਂ ਤੈਨੂੰ। ਵੇ ਚਾਚਾ, ਇਦਾਂ ਦੇ ਜਜ਼ਬਾਤੀ ਫੈਸਲੇ ਏਡੀ ਆਸਾਨੀ ਨਾਲ ਨਹੀਂ ਹੁੰਦੇ, ਨਾਲੇ ਏਡੀ ਛੇਤੀ ਨਹੀਂ ਕਰੀਦੇ ਹੁੰਦੇ। ਉਹ ਪਤਾ ਲੱਤ ਤੇ ਮੈਂ ਉਹਦੀ ਤੋੜ ਦਿੱਤੀ, ਉਹਦੇ ਸਾਥੀ ਚੁੱਕ ਕੇ ਕਾਰ 'ਚ ਲੈ ਗਏ ਸੀ। ਚੱਲ ਹੁਣ ਮੈਂ ਵੀ ਘਰ ਜਾਵਾਂ, ਮੈਂ ਥੱਕੀ ਆ। ਮੈਂ ਘਰ ਜਾ ਕੇ ਹੁਣ ਆਰਾਮ ਕਰਾਂ। ਬੱਲੇ ਬੱਲੇ, ਤੂੰ ਆਪਣੇ ਡੰਗਰ ਸਾਂਭ ਨਾਲੇ ਧਿਆਨ ਰੱਖੀ, ਇਹਨਾਂ ਦਾ ਪਿੰਡ ਬੜੀਆਂ ਚੋਰੀਆਂ ਹੁੰਦੀਆਂ ਚਾਚਾ। ਨਹੀਂ ਨਹੀਂ, ਹੁਣ ਕਿੱਥੇ ਹੁੰਦੇ ਨਹੀਂ। ਇਹ ਖੁੱਲ ਕੇ ਗਈ ਕਿੱਦਾਂ ਬਾਹਰ? ਕਿਤੇ ਬਾਹਰੋਂ ਫੜੀ ਸੀ ਇਹਨੇ। ਉਹ ਭਲਾ ਹੋਵੇ ਕੁੜੀਏ ਤੇਰਾ। ਉਹ ਹੁਣ ਪਰੇਸ਼ਾਨ ਨਾ ਬਵੋ ਯਾਰ, ਕਰਦੇ ਆ ਕੁਛ। ਹੁਣ ਤੁਸੀਂ ਮੇਰੇ ਕੋਲ ਆ ਗਏ ਜੇ, ਇਸ ਗੱਲ ਦਾ ਕੋਈ ਤੇ ਹੱਲ ਕੱਢਾਂਗੇ ਨਾ ਅਸੀਂ। ਚੌਧਰੀ ਸਾਹਿਬ, ਤੁਹਾਨੂੰ ਪਤਾ ਵਾ ਮੈਂ ਬੜਾ ਗਰੀਬ ਬੰਦਾ ਵਾਂ। ਓਏ ਪਤਾ ਮੈਨੂੰ। ਉਹ ਲੇਕਿਨ ਹੌਸਲਾ ਤੇ ਕਰ, ਲੱਭ ਲੈਨੇ ਆ ਚੋਰ ਤੇ ਲੈ ਦੇਾਂਗੇ ਤੇਰੀ ਬੱਕਰੀ ਵੀ ਉਹਨਾਂ ਦੇ ਕੋਲੋਂ। ਚੌਧਰੀ ਸਾਹਿਬ, 35,000 ਦੀ ਮੈਂ ਦੇਸੀ ਬੱਕਰੀ ਰਾਜਨਪੁਰ ਦੀ ਲਈ ਸੀਗੀ। 3 ਕਿਲੋ ਦੁੱਧ ਸਵੇਰ ਦਿੰਦੀ ਸੀ, 3 ਕਿਲੋ ਦੁੱਧ ਸ਼ਾਮ ਨੂੰ ਦਿੰਦੀ ਸੀਗੀ। ਕਿਸੇ ਜ਼ਾਲਮ ਦੇ ਪੁੱਤਰ ਨੇ ਚੋਰੀ ਕਰ ਲਈ ਆ ਤੇ ਤੁਹਾਡੀ ਮਿਹਰਬਾਨੀ ਹੈ, ਮੇਰੇ ਨਾਲ ਥਾਣੇ ਚਲੋ ਤੇ ਉਸ ਚੋਰ ਤੇ ਪਰਚਾ ਕਰਵਾਉਣਾ ਵਾ। ਤੁਹਾਡੀ ਮਿਹਰਬਾਨੀ ਹੋਊਗੀ ਤੇ ਹੁਣੇ ਚਲੋ ਮੇਰੇ ਨਾਲ। ਚੋਰੀ ਸਾਹਿਬ ਨੇ ਆਪਣੀ ਝੋਟੀ ਬੜੇ ਲਾਡਾਂ ਨਾਲ ਪਾਲੀ ਸੀ। ਉਹ 10-15 ਦਿਨਾਂ ਤੱਕ ਸੂਣ ਵਾਲੀ ਸੀ। ਉਹ ਕਿਸੇ ਚੋਰ ਦਾ ਬੇੜਾ ਗਰਕ ਹੋਇਆ, ਮੇਰੇ 6 ਲੱਖ ਦਾ ਨੁਕਸਾਨ ਕਰਤਾ। ਓਏ ਆ ਤੇ ਤੈਨੂੰ ਪਤਾ ਲੱਗ ਹੀ ਗਿਆ ਵਾ ਕਿ ਚੋਰਾਂ ਨੇ ਤੇ ਮੈਨੂੰ ਵੀ ਮਾਫ ਨਹੀਂ ਕੀਤਾ, ਮੇਰੀ ਝੋਟੀ ਖੋਲ ਕੇ ਲੈ ਗਿਆ ਸੀ। ਏ ਤੇ ਪੁੱਤ ਤੇਰਾ ਭਲਾ ਹੋਵੇ ਕਿ ਮੇਰੀ ਕੱਟੀ ਬਚਾ ਕੇ ਲੈਣ ਦੀ ਤੂੰ। ਉਹ ਮੈਂ ਤੇ ਤੇਰਾ ਸ਼ੁਕਰੀਆ ਅਦਾ ਕਰਨ ਵਾਸਤੇ ਚੱਲਾ ਸੀ। ਉਹ ਕੋਈ ਗੱਲ ਨਹੀਂ ਚਾਚਾ ਬਬਲੂ, ਉਹਦੀਆਂ ਤਾਂ ਮੈਂ ਲੱਤਾਂ ਤੋੜ ਕੇ ਉਹਨੂੰ ਮੰਜੀ ਤੇ ਪਾ ਹੀ ਦਿੱਤਾ। 6 ਮਹੀਨੇ ਤੱਕ ਸਹੀ ਪੈਰਾਂ ਤੇ ਟੁਰ ਨਹੀਂ ਸਕਦਾ। ਹਾਂ, अस्सलाम ਦੱਸੋ। वालेकुम, ਕੀ ਹਾਲ ਆ ਭਾ ਬਬਲੂ? ਉਹ ਠੀਕ ਠਾਕ ਆ ਭਾ, ਤੂੰ ਸੁਣਾ ਉਹ ਕਿਵੇਂ ਆਉਣਾ ਹੋਇਆ? ਕਾਹਦਾ ਠੀਕ ਠਾਕ ਆ ਭਾ ਬਬਲੂ, ਕੀ ਮੈਂ ਤੈਨੂੰ ਦੱਸਾਂ। ਸਾਈਕਲ ਕੋਈ ਮੇਰਾ ਚੋਰੀ ਕਰਕੇ ਲੈ ਗਿਆ, ਸਰਾਣੇ ਥੱਲੋਂ ਪਰਸ ਕੱਢ ਕੇ ਲੈ ਗਿਆ, ਮੋਬਾਈਲ ਪਿਆ ਸੀ ਉਹ ਲੈ ਕੇ ਚਲਾ ਗਿਆ। ਹੁਣ ਤੇ ਮੈਂ ਟੁਰ ਕੇ ਬੁਰਾ ਹਾਲ ਹੋ ਗਿਆ ਮੇਰਾ ਕੁਛ ਕਰ ਭਾ ਬਬਲੂ। ਮੇਰੇ ਨਾਲ ਥਾਣੇ ਚੱਲ ਤੇ ਰਿਪੋਰਟ ਕਰਾ ਤੇ ਚੋਰ ਨੂੰ ਫੜ ਕੇ ਲਿੱਤਰ ਮਾਰੀਏ। ਓ ਯਾਰ ਕਿਉਂ ਟੈਨਸ਼ਨ ਲੈਂਦੇ ਜੇ? ਉਹ ਸਾਡੇ ਪਿੰਡ ਤੇ ਚੋਰੀਆਂ ਦੀ ਬਾਰਿਸ਼ ਹੋ ਗਈ ਆ, ਮੀਂਹ ਪੈ ਗਿਆ ਚੋਰੀਆਂ ਦਾ। ਓਏ ਆ ਵੇਖੀ ਨਾ, ਇਹਦੀ ਵਿਚਾਰੇ ਦੀ ਬੱਕਰੀ ਲੈ ਗਈ ਆਈ ਹੈ, ਤੇਰੀ ਉਹ ਸਾਈਕਲ ਲੈ ਗਿਆ। ਓਏ ਹੋਰ ਤੇ ਹੋਰ, ਇੱਥੇ ਤੇ ਮੈਨੂੰ ਨਹੀਂ ਛੱਡਿਆ ਉਹਨਾਂ ਨੇ। ਓਏ ਆ ਮੇਰੀ ਕੱਟੀ ਖੋਲ ਕੇ ਲੈ ਗਿਆ। ਓਏ ਤੇ ਇਹਦਾ ਭਲਾ ਹੋਵੇ ਕੁੜੀ ਦਾ। ਇਹ ਕਿਤੇ ਖਲੋਤੀ ਸੀ ਉੱਥੇ ਚੌਂਕ 'ਚ ਤੇ ਹੱਥੀ ਪਾਈ ਪੈ ਗਏ ਤੇ ਮੇਰੀ ਕੱਟੀ ਵਾਪਸ ਲਿਆਂਦੀ ਇਹਨੇ ਤੇ ਉਤੋਂ ਚੋਰ ਦੀਆਂ ਨੇ ਲੱਤ ਵੀ ਤੋੜ ਦਿੱਤੀ ਆ। ਅੱਲਾਹੁ ਅਕਬਰ,
ਹੁਣ ਚੋਰ ਨਹੀਂ ਜਾਏਗਾ ਕਿਤੇ ਵੀ। ਜਾਣਾ ਕਿੱਥੇ ਆ? ਜੇ ਨਸਲੀ ਹੋਏਗਾ ਮੁੜ ਕੇ ਚੋਰੀ ਨਹੀਂ ਕਰੂਗਾ ਕਿਤੇ। ਓ ਲਾਲਾ ਓਏ ਓ ਵੀਰੇ ਤੈਨੂੰ ਕੀ ਹੋਇਆ ਲਾਲਾ? ਓ ਛੋਟੇ ਕੀ ਹੋ ਗਿਆ ਤੈਨੂੰ? ਓਏ ਆ ਲੱਤ ਕੀ ਕਰਾਇਆ ਈ ਓਏ? ਹੈ ਉਹ ਮੈਂ ਮਰ ਗਿਆ ਲਾਲਾ। ਉਹ ਮਰਿਆ ਹੁੰਦਾ ਤੇ ਮੈਂ ਤੈਨੂੰ ਬੀੜਾ ਨਾ ਤੇਰੇ ਕਰ ਦਿੰਦਾ ਉਹਨਾਂ ਦਾ ਓਏ। ਓਏ ਹਾਏ ਹਾਏ ਹਾਏ। ਓਏ ਚੀਕਾਂ ਹੀ ਮਾਰੀ ਜਾਂਦਾ ਭਰਾਵਾ, ਦੱਸ ਹੋਇਆ ਕੀ ਆ ਤੈਨੂੰ? ਪਹਿਲਾਂ ਮੈਂ ਬਾਜ ਦੱਸੇ ਮੇਰੀ ਲੱਤ ਚੁੱਕ ਕੇ ਉੱਤੇ ਤੱਕ ਰਾ। ਹੈ ਓਏ ਹੋਏ ਆਸਤਾ ਓਏ ਆ ਇੰਨੇ ਬੁਰਜ ਬੰਨੇ ਆ, ਸਫਾਈ ਕਰਾਈ ਲੱਤ ਦੀ? ਭਲਵਾਨ ਕੋਲ ਗਿਆ ਸੀ, ਉਹਨੇ ਬੰਨੇ ਆ। ਤੇ ਇਹ ਤੇ ਹੁੰਦੀ ਆ ਉਹ ਜਿਹੜੀ ਅੰਬ ਦੀ ਪੇਟੀ, ਉਹਦੀਆਂ ਫੱਟੀਆਂ ਬੰਨਦੇ ਆ। ਕੀ ਬੰਨਿਆ ਤੂੰ ਓਏ? ਥੱਲੇ ਉਹਦੀਆਂ ਵਾ, ਇਹਦੀ ਲੱਕੜ ਜ਼ਰਾ ਸਕੂਨ ਪਹੁੰਚਾਉਂਦੀ ਲੱਤ ਨੂੰ। ਓਏ ਹੋਇਆ ਕੀ ਆ? ਮੈਨੂੰ ਦੱਸਦਾ ਕਿਉਂ ਨਹੀਂ ਜਲਦੀ? ਹੁਣਾ ਕੀ ਸੀ ਲਾਲਾ, ਹੈ ਤੇਰਾ ਭਰਾ ਸੋਹਣੇ ਤਰੀਕੇ ਦੇ ਨਾਲ ਜਵਾਨ, ਤੈਨੂੰ ਪਤਾ ਹੈ ਨਾ ਮੰਮੇ, ਹਾਂ ਖੁੱਲੇ ਤਰੀਕੇ ਨਾਲ ਸੜਕ ਤੇ ਤੁਰਿਆ ਆਉਂਦਿਆਂ ਟਕ 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 ਅੱਛਾ ਪਿੱਛੋਂ ਕਿਸ ਦਾ ਬੇੜਾ ਗਰਕ ਹੋਇਆ। ਉਹਦੇ ਕੋਲ ਮੋਟਰਸਾਈਕਲ ਦੀ ਬ੍ਰੇਕ ਹੀ ਨਹੀਂ ਲੱਗੀ, ਸਿੱਧਾ ਮੇਰੀ ਲੱਤ 'ਚ ਮੋਟਰਸਾਈਕਲ ਉਹਦਾ ਵੱਜਿਆ, ਮੈਨੂੰ ਥਾਂ ਤੇ ਮਾਰ ਸਿੱਟਿਆ ਉਹਨੇ। ਅੱਛਾ, ਮੋਟਰਸਾਈਕਲ ਵਾਲੇ ਦੀ ਕੋਈ ਪਛਾਣ ਹੈਗੀ ਹੈ? ਸ਼ਕਲ ਯਾਦ ਆ ਕਿ ਨਹੀਂ? ਓਏ ਲਾਲਾ ਹਨੇਰਾ ਬਹੁਤ ਸੀ, ਅੱਛਾ ਪਤਾ ਨਹੀਂ ਕੌਣ ਸੀ, ਪਛਾਣ 'ਚ ਨਹੀਂ ਆਇਆ। ਮੇਰੇ ਕੋਲੋਂ ਮੋਟਰਸਾਈਕਲ ਮਾਰ ਕੇ ਮੇਰੀ ਲੱਤ ਤੋੜ ਕੇ ਤੇ ਦਫਾ ਹੋ ਗਿਆ ਉਹ। ਓਏ ਹੋਏ ਬੇੜਾ ਗਰਕ ਹੋਵੇ। ਅੱਜ ਕੱਲ ਛੋਟੇ ਛੋਟੇ ਬੱਚੇ ਮੋਟਰਸਾਈਕਲਾਂ ਚਲਾਉਂਦੇ। ਓਏ ਐਡਾ ਵੱਡਾ ਬੰਦਾ ਜਾਂਦਾ, ਉਹਨੂੰ ਨਜ਼ਰ ਨਹੀਂ ਆਇਆ? ਉਹ ਚਾਚਾ ਬਬਲੂ ਰੁਕ, ਓਏ ਧਿਆਨ ਨਾਲ ਪਛਾਣ ਮੈਨੂੰ। ਇਹ ਮੋਟਰਸਾਈਕਲ ਨਹੀਂ ਵੱਜੀ, ਮੈਂ ਡਾਂਗਾ ਮਾਰੀਆਂ ਚਾਚਾ ਇਹਦੇ। ਐਡੀ ਲੱਤ ਮੈਂ ਤੋੜੀ ਸੀ, ਇਹੀ ਸੀ ਉਹ ਚੋਰ। ਤੇਰਾ ਭਲਾ ਹੋਵੇ, ਕੀ ਕਹਿ ਨਹੀਂ ਹੈ ਮੇਰਾ ਭਰਾ ਵਾ? ਅੱਖ ਖੋਲ ਕੇ ਗੱਲ ਕਰ ਕੁੜੀਏ। ਚਾਚਾ ਇਹਨੇ ਕੱਟੀ ਚੋਰੀ ਕੀਤੀ ਸੀ, ਮੈਂ ਡਾਂਗਾ ਮਾਰੀਆਂ ਇਹਦੇ। ਅੱਛਾ ਅੱਛਾ, ਜਦੋਂ ਮੈਂ ਚੋਰਾਂ ਨੂੰ ਬਦਵਾਵਾਂ ਦਿੰਦਾ ਸੀਗਾ ਤੇ ਤੂੰ ਅੱਗੇ ਮੈਨੂੰ ਕਹਿੰਦਾ ਸੀ ਚੋਰਾਂ ਨੂੰ ਬਦਵਾਵਾਂ ਨਹੀਂ ਦੇਈਦੀਆਂ ਹੁੰਦੀਆਂ। ਉਹ ਮੈਨੂੰ ਤਾਂ ਹੁਣ ਪਤਾ ਲੱਗਾ ਓਏ। ਓਏ ਤੂੰ ਚੋਰ ਆ ਪਿੰਡ ਦਾ, ਸਾਰੇ ਡੰਗਰ ਤੂੰ ਚੋਰੀ ਕੀਤੇ ਇਥੋਂ। ਓਏ ਆਪਣੇ ਭਰਾ ਨੂੰ ਵੀ ਨਹੀਂ ਤੂੰ ਛੱਡਿਆ, ਉਹਦੇ ਡੇਰੇ ਤੋਂ ਵੀ ਡੰਗਰ ਚੋਰੀ ਕਰ ਗਿਆ। ਅੱਛਾ, ਹੁਣ ਮੈਨੂੰ ਪਤਾ ਲੱਗਾ ਕਿ ਜਦੋਂ ਮੇਰੀ ਝੋਟੀ ਚੋਰੀ ਹੋਈ ਸੀ, ਵੇ ਸਤਿਆਨਾਸ਼ ਤਾਂ ਤੇਰਾ ਹੋਇਆ ਸੀ। ਮੈਨੂੰ ਆ ਕੇ ਕਹਿੰਦਾ ਸੀ ਚੋਰਾਂ ਨੂੰ ਬਦਵਾਵਾਂ ਨਾ ਦੇ, ਬੜਾ ਤੂੰ ਉਹਨਾਂ ਦਾ ਸਖਾ ਸੀ। ਆਪਣਾ ਤੇਰਾ ਬੇੜਾ ਗਰਕ ਹੁੰਦਾ ਸੀ, ਤਦ ਨਹੀਂ ਸੀ ਤੂੰ ਸੁਣ ਸਕਦਾ। ਕੀੜੇ ਪੈਣ ਤੈਨੂੰ। ਅੱਛਾ ਹੁਣ ਮੈਨੂੰ ਪਤਾ ਲੱਗਾ, ਜਦੋਂ ਤੈਨੂੰ ਮੈਂ ਕਿਹਾ ਮੇਰਾ ਸਾਈਕਲ ਚੋਰੀ ਹੋ ਗਿਆ, ਮੇਰਾ ਪਰਸ ਕੱਢ ਕੇ ਲੈ ਗਏ, ਮੇਰਾ ਮੋਬਾਈਲ ਕੱਢ ਲੈ ਗਿਆ, ਤੇ ਤੂੰ ਕਹਿੰਦਾ ਸੀ ਮੇਰੇ ਭਰਾ ਨੂੰ ਨਾ ਦਸੀਓ, ਮੈਂ ਪਰਚਾ ਨਾ ਕਰਾਈਓ। ਇਹ ਤੇ ਅੱਜ ਮੈਨੂੰ ਪਤਾ ਲੱਗਾ, ਬਾਹਰ ਦੇ ਚੋਰਾਂ ਕੋਲੋਂ ਤੇ ਬੰਦਾ ਬਚ ਜਾਂਦਾ, ਘਰ ਦੇ ਚੋਰਾਂ ਕੋਲੋਂ ਬੰਦਾ ਕਿਵੇਂ ਬਚੇ? ਇਹ ਚੋਰੀ ਇਹਨੇ ਹੀ ਕਰਾਈ ਪਾਰਫੀਤ ਸਾਰੇ ਪਿੰਡ 'ਚ। ਓਏ ਹੁਣ ਕੀ ਸੋਚਣ ਦਿਆ ਕਿ ਵੱਡਾ ਭਰਾ ਹੋਣ ਦੇ ਨਾਤੇ ਮੈਂ ਤੇਰੇ ਐਬਾਂ ਤੇ ਪਰਦਾ ਪਾਵਾਂਗਾ? ਉਹ ਹੁਣ ਇਹ ਨਹੀਂ ਹੋਣਾ ਛੋਟੇ, ਇਹ ਨਹੀਂ ਹੋਣਾ ਮੇਰੇ ਕੋਲ। ਉਹ ਹੁਣ ਵਕਤ ਦਾ ਤਕਾਜ਼ਾ ਇਹੀ ਕਹਿੰਦਾ ਹੈ ਕਿ ਤੈਨੂੰ ਖੁਦ ਮੈਂ ਥਾਣੇ ਲੈ ਕੇ ਜਾਵਾਂ ਤੇ ਤੇਰੇ ਖਿਲਾਫ ਮਦਈ ਬਣ ਕੇ ਤੇਰੇ ਤੇ ਪਰਚਾ ਕਰਾਵਾਂ ਤੇ ਤੈਨੂੰ ਮਰਵਾਵਾਂ ਉੱਤੇ ਛਿੱਤਰ। ਉਹ ਤੈਨੂੰ ਪਤਾ ਲੱਗ ਜਾਏ ਕਿ ਪਿੰਡ ਦੇ ਵਿੱਚ ਚੋਰੀਆਂ ਕਰਕੇ ਉਹ ਵੱਡਿਆਂ ਦੀ ਇੱਜ਼ਤ ਕਿੱਦਾਂ ਰੋਲੀ ਦੀ ਹੈ, ਤੇ ਇਹਨਾਂ ਸਾਰਿਆਂ ਨੂੰ ਵੀ ਪਤਾ ਲੱਗ ਜਾਏ ਕਿ ਚੌਧਰੀ ਨੇ ਵਾਕਈ ਇਨਸਾਫ ਕੀਤਾ ਹੈ, ਵਾਕਈ ਇਨਸਾਫ ਕੀਤਾ ਹੈ। ਲਾਲਾ ਯਾਰ ਮੈਨੂੰ ਮਾਫ ਕਰ ਦੇ, ਉਹ ਤੂੰ ਮੇਰਾ ਪਿਓ ਵੀ ਆ। ਮੈਂ ਗਲਤ ਲੋਕਾਂ 'ਚ ਬਹਿ ਕੇ, ਗਲਤ ਮਹਿਫਲਾਂ 'ਚ ਬਹਿ ਕੇ ਤੇ ਮੈਂ ਆਪਣਿਆਂ ਦਾ ਤੇ ਬਗਾਨਿਆਂ ਦੀ ਪਛਾਣ ਭੁੱਲ ਗਿਆ। ਮੈਨੂੰ ਪਤਾ ਨਹੀਂ ਲੱਗਾ ਲਾਲਾ ਕਦੋਂ ਮੈਂ ਇਹਨਾਂ ਗਲਤ ਹਰਕਤਾਂ 'ਚ ਪੈ ਗਿਆ, ਤੇ ਮੈਨੂੰ ਮਾਫ ਕਰ ਦੇ। ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਮੈਂ ਇਹਨਾਂ ਦਾ ਨੁਕਸਾਨ ਪੂਰਾ ਕਰ ਦਿਆਂਗਾ। ਓਏ ਨਾ ਨਾ ਛੋਟੇ ਨਾ, ਓਏ ਆ ਪਿੰਡ ਵਾਲਿਆਂ ਦਾ ਨੁਕਸਾਨ ਕਰਨਾ ਵੀ ਮੇਰਾ ਹੀ ਕੰਮ ਹੈ ਤੇ ਇਹਨਾਂ ਦਾ ਇਨਸਾਫ ਕਰਨਾ ਵੀ ਮੇਰਾ ਹੀ ਕੰਮ ਆ। ਓਏ ਤੈਨੂੰ ਤੇ ਮੈਂ ਥਾਣੇ ਫੜਾ ਕੇ ਓਏ ਪਹਿਲੇ ਇਸ ਗੱਲ ਦਾ ਤੇ ਇਨਸਾਫ ਕਰਾਂ। ਔਰ ਤਾਂ ਹਾਂ ਚੱਲ ਅੱਗੇ।